ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 13 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਈਰਾਨ ਦੇ ਨਾਲ ਜੁੜੀ ਇੱਕ ਵੱਡੀ ਖਬਰ ਤੋਂ, ਖਾਸ ਖਬਰ ਤੋਂ। ਈਰਾਨ ਨੇ ਭਾਰਤੀ ਬੇੜਿਆਂ ਨੂੰ ਜਿਹੜਾ ਰਸਤਾ ਦੇਣਾ ਤੈਅ ਕੀਤਾ ਜੀ, ਇਹਦੇ ਪਿੱਛੇ ਕਾਰਨ ਕੀ ਹੋ ਸਕਦਾ? ਪ੍ਰਵੀਨ ਜੀ, ਖਬਰ ਭਾਰਤ ਦੇ ਹਵਾਲੇ ਨਾਲ ਬੜੀ ਤਸੱਲੀ ਬਖਸ਼ ਹੈ। ਜੀ। ਅਸਲ ਦੇ ਵਿੱਚ ਜਿਸ ਤਰ੍ਹਾਂ ਦੀ ਸਥਿਤੀ ਪਿਛਲੇ 13-14 ਦਿਨਾਂ ਤੋਂ ਬਣੀ ਹੋਈ ਸੀ, ਉਸ ਨੇ ਭਾਰਤ ਦੇ ਵਿੱਚ ਜੋ ਹਾਹਾਕਾਰ ਮਚਾਈ ਹੈ ਔਰ ਸਾਡੀ ਸਰਕਾਰ ਦੀ ਨਲਾਇਕੀ ਦਾ ਜਿਸ ਤਰ੍ਹਾਂ ਪ੍ਰਗਟਾਵਾ ਕੀਤਾ, ਮਤਲਬ ਭਾਰਤ ਸਰਕਾਰ ਇਸ ਹਾਲਾਤ ਦੀ ਸਾਹਮਣੇ ਹੋ ਕੇ ਜ਼ਿੰਮੇਵਾਰੀ ਲੈਣ ਲਈ ਵੀ ਤਿਆਰ ਨਹੀਂ। ਭਾਰਤ ਸਰਕਾਰ ਇਸ ਮਸਲੇ ਨਾਲ ਨਜਿੱਠਦੀ ਵੀ ਕਿਤੇ ਨਜ਼ਰ ਨਹੀਂ ਆਉਂਦੀ। ਨਾ, ਬਿਲਕੁਲ। ਉਹ ਇਸ ਮਸਲਿਆਂ ਨੂੰ ਲੈ ਕੇ ਕਿਤੇ ਸੰਸਦ ਤੋਂ ਲੈ ਕੇ ਸੜਕ ਤੱਕ ਗੰਭੀਰਤਾ ਨਾਲ ਗੱਲ ਕਰਦੀ ਵੀ ਨਜ਼ਰ ਨਹੀਂ ਆਉਂਦੀ। ਸੋ ਉਸ ਸਥਿਤੀ 'ਚ ਫਸੇ ਸੀ, ਪਰ 14ਵੇਂ ਦਿਨ ਜਾ ਕੇ ਆਸ ਦੀਆਂ ਕਿਰਨਾਂ ਕੁਝ ਦਿਖਣ ਲੱਗੀਆਂ। ਉਹਦੇ ਵਿੱਚੋਂ ਕਾਫੀ ਤਰ੍ਹਾਂ ਦੇ ਪਹਿਲੂ ਨੇ। ਇੱਕ ਪਹਿਲੂ ਇਹ ਵੀ ਹੈ ਕਿ ਅਮਰੀਕਾ ਦੇ ਹਵਾਲੇ ਨਾਲ ਕਿਹਾ ਗਿਆ ਜੀ ਕਿ ਜਿਹੜਾ ਵੀ ਮੁਲਕ ਹੁਣ ਰੂਸ ਤੋਂ ਤੇਲ ਲੈਣਾ ਚਾਹੁੰਦਾ ਸੀ, ਦੇ ਦਿੰਦੇ ਆ ਜੀ ਮਨਜ਼ੂਰੀ। ਇਹਦਾ ਮਤਲਬ ਕਿ ਅਮਰੀਕਾ ਨੂੰ ਇਹ ਲੱਗ ਰਿਹਾ ਕਿ ਇਸ ਮੌਕੇ ਦੁਨੀਆ ਭਰ ਦੇ ਵਿੱਚ ਜੋ ਮੁਸ਼ਕਲ ਖੜੀ ਹੋ ਰਹੀ ਹੈ ਉਹਦੇ ਲਈ ਵਿਲਨ ਮੈਂ ਬਣ ਰਿਹਾ। ਸਹੀ ਹੈ ਕਿ ਹੁਣ ਉਹ ਇਹ ਸਮਝ ਆਉਣ ਲੱਗੀ ਹੈ ਕਿ ਕਿਤੇ ਇਹ ਨਾ ਹੋਵੇ ਸਾਰੇ ਮੇਰੇ ਖਿਲਾਫ ਹੋ ਜਾਣੇ, ਇਸ ਲਈ ਕੋਈ ਹੋਰ ਰਸਤਾ ਮੈਂ ਖਿਲਾ ਦਿਆਂ। ਉਧਰੋਂ ਜਿਸ ਤਰ੍ਹਾਂ ਈਰਾਨ ਦੇ ਰਾਜਦੂਤ ਜਿਹੜੇ ਭਾਰਤ 'ਚ ਨੇ, ਉਹਨਾਂ ਨੇ ਇਹ ਸੰਕੇਤ ਦਿੱਤਾ ਕਿ ਭਾਰਤ ਸਾਡਾ ਦੋਸਤ ਹੈ। ਇਹ ਸ਼ਬਦ ਕਿੱਥੋਂ ਆਏ? ਕਿ ਈਰਾਨ ਦੇ ਰਾਸ਼ਟਰਪਤੀ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਦੀ ਹੋਈ ਗੱਲਬਾਤ ਦੇ ਵਿੱਚ ਕੋਈ ਅਫਸੋਸ ਪ੍ਰਗਟਾਇਆ ਗਿਆ, ਕੋਈ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਪਾੜਾ ਵਧਿਆ ਉਹਨੂੰ ਲੈ ਕੇ ਕੋਈ ਚਿੰਤਾ ਜਤਾਈ ਗਈ। ਚਲੋ ਜਨਤਕ ਨਾ ਸਹੀ, ਕੋਈ ਅੰਦਰ ਬੈਠ ਕੇ ਕੁਛ ਕਬੂਲਿਆ ਗਿਆ ਕਿ ਕਿੱਥੇ ਸਾਤੋਂ ਕੁਤਾਹੀ ਹੋ ਗਈ। ਸਹੀ। ਕੀ ਹੋਇਆ ਜੀ? ਉਸ ਤੋਂ ਬਾਅਦ ਇਹ ਸਥਿਤੀ ਬਣੀ। ਬੇਸ਼ੱਕ ਅਮਰੀਕਾ ਲਗਾਤਾਰ ਦਮ ਭਰ ਰਿਹਾ, ਟਰੰਪ ਲਗਾਤਾਰ ਦਮ ਭਰ ਰਹੇ ਨੇ ਕਿ ਜੀ ਅਸੀਂ ਤਾਂ ਗੋਡਿਆਂ ਭਾਰ ਲਿਆਂਦਾ ਜੀ, ਬਸ ਹੁਣ ਤਾਂ ਨਿਬੜਨ ਵਾਲਾ ਜੀ ਕੰਮ, ਈਰਾਨ ਤਾਂ ਜੀ ਹੁਣ ਖਤਮ ਹੋ ਗਿਆ ਜੀ, ਅਸੀਂ ਜਿਹੜੇ ਨਿਸ਼ਾਨੇ। ਪਰ ਉਹ ਪਲ ਪਲ ਖਬਰ ਬਦਲਦਾ, ਕਦੇ ਕਹਿੰਦਾ ਜੰਗ ਖਤਮ ਕਰ ਰਹੇ, ਕਦੇ ਕਹਿੰਦਾ ਵੱਡੇ ਹਮਲੇ ਕਰਾਂਗੇ। ਸਹੀ ਗੱਲ। ਕਦੇ ਕਹਿੰਦਾ ਬਸ ਹੋ ਗਿਆ ਖਤਮ, ਜਿਹੜਾ ਨਿਸ਼ਾਨਾ ਟੁੰਬਣਾ ਸੀ ਟੁੰਬ ਲਿਆ। ਪਰ ਸਭ ਨੂੰ ਪਤਾ ਹੈ ਕਿ ਆਰਥਿਕ ਸਥਿਤੀ ਦੇ ਉੱਤੇ ਅਸਰ, ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਜ਼ਰਾਈਲ ਤੇ ਤਾਂ ਪੈ ਹੀ ਗਿਆ ਤੇ ਅਮਰੀਕਾ ਤੇ ਵੀ ਪੈਣਾ ਹੀ ਹੈ। ਤੇ ਕੱਲ ਜਿਵੇਂ ਕਰੂ ਮੈਂਬਰ ਤੱਕ ਉਹ ਮਾਰੇ ਗਏ, ਕ੍ਰੈਸ਼ ਹੋਇਆ, ਉਹ ਸਾਰਾ ਕੁਝ ਸਭ ਨੂੰ ਪਤਾ ਜੀ। ਸੈਨਿਕ ਤੱਕ ਗਏ। ਸੋ ਅਮਰੀਕਾ ਦੇ ਇਸ ਲਈ ਉਧਰ ਵੀ ਲਗਾਤਾਰ ਈਰਾਨ ਦੇ ਵੀ ਬਹੁਤ ਨੁਕਸਾਨ ਹੋ ਰਿਹਾ। ਸੋ ਇਹ ਸਾਰੀ ਪ੍ਰਕਿਰਿਆ ਚੋਂ ਕੀ ਹੁਣ ਇਹ ਲੱਗ ਰਿਹਾ ਕਿ ਜਿਹੜੇ ਨਾਲ ਹੈਗੇ ਨੇ ਉਹਨਾਂ ਨੂੰ ਨਾਲ ਰੱਖਿਆ ਜਾਵੇ। ਈਰਾਨ ਨੇ ਇਸ ਲਈ ਇਹ ਕਵਾਇਦ ਵੱਲ ਹੱਥ ਵਧਾਇਆ ਕਿ ਜਿੰਨਾ ਕੁ ਰਸਤਾ ਹੈਗਾ ਉਹਨਾਂ ਨੂੰ ਤਾਂ ਬਰਕਰਾਰ ਰੱਖੀਏ। ਸੋ ਉਹਦੇ ਵਿੱਚੋਂ ਪਹਿਲ ਕਦਮੀ ਹੈ। ਜਾਂ ਪੰਜਾਬੀ ਇੱਕ ਜਹਾਜ਼ ਦੇ ਕਪਤਾਨ ਨੇ ਜਿਵੇਂ ਜੀ ਆਪਣੀ ਸੂਝ-ਬੂਝ ਤੇ ਹਿੰਮਤ ਨਾਲ ਇੱਕ ਤੇਲ ਦਾ ਟੈਂਕਰ ਉੱਥੋਂ ਕੱਢ ਕੇ ਲਿਆਂਦਾ, ਤੇਲ ਦਾ ਬੇੜਾ ਜਿਵੇਂ ਉੱਥੋਂ ਕੱਢ ਕੇ ਲਿਆਂਦਾ ਹੈ ਨਾ, ਕਿ ਉਹਨੂੰ ਰਡਾਰ ਤੋਂ ਹਟਾ ਕੇ, ਉਹਨੂੰ GPS ਤੋਂ ਹਟਾ ਕੇ, ਉਹ ਪੁਰਾਣੀ ਤਕਨੀਕ ਹੈ ਕਿ ਚੰਨ ਸੂਰਜ ਦੇ ਹਿਸਾਬ ਨਾਲ, ਤਾਰਿਆਂ ਦੇ ਹਿਸਾਬ ਨਾਲ ਅੰਦਾਜ਼ਾ ਲਾ ਕੇ
ਉਸ ਏਰੀਏ ਚੋਂ ਕੱਢ ਕੇ ਜਦੋਂ ਭਾਰਤ ਪਹੁੰਚੇ ਤਾਂ ਇਹਦੀ ਖਬਰ ਖੂਬ ਚੱਲੀ। ਤੇ ਉਸ ਤੋਂ ਬਾਅਦ ਕੀ ਈਰਾਨ ਨੂੰ ਇਹ ਵੀ ਲੱਗਾ ਕਿ ਠੀਕ ਹੈ, ਜੇ ਇੰਜ ਹੋ ਸਕਦਾ ਤਾਂ ਅਸੀਂ ਕਿਉਂ ਇਹ ਬਦਨਾਮੀ ਕਰਾਉਣੀ, ਆਪਾਂ ਘੱਟੋ ਘੱਟ ਭਾਰਤੀਆਂ ਨੂੰ ਤਾਂ ਰਸਤਾ ਦੇਈਏ। ਸਹੀ। ਉਹਦੇ ਵਿੱਚੋਂ ਜਾਣਕਾਰੀ ਅੱਜ ਸਾਡੇ ਕੋਲ ਇਹ ਹੈ ਕਿ ਅੱਜ ਸਾਡੇ 3 ਤੋਂ 4 ਸ਼ਾਇਦ ਉੱਥੋਂ ਤੇਲ ਦੇ, ਖਾਸ ਕਰਕੇ ਗੈਸ ਦੇ ਬੇੜੇ ਕੱਢੇ ਜਾ ਸਕਦੇ ਆ। ਚਲੋ ਰਾਹਤ ਹੈ, ਦਰਜਨਾਂ ਦੇ ਹਿਸਾਬ ਨਾਲ ਬੇੜੇ ਖੜੇ ਆ ਤੇ ਉਹਨਾਂ ਵਿੱਚੋਂ ਮਤਲਬ ਇਹ ਵੀ ਸੰਭਾਵਨਾ ਬਣੀ ਹੈ ਜੀ। ਕੁਝ ਸੋਸ਼ਲ ਮੀਡੀਆ ਤੇ ਇਸ ਪਹਿਲੂਆਂ ਨੂੰ ਖੰਡਨ ਦੀ ਵੀ ਖਬਰ ਆ ਰਹੀ ਸੀ ਕਿ ਨਹੀਂ ਜੀ, ਈਰਾਨ ਨੇ ਤਾਂ ਅਜਿਹਾ ਕੁਝ ਨਹੀਂ ਕਿਹਾ, ਹੈਨਾ। ਇਹ ਪਹਿਲੂ ਵੀ ਕੁਝ ਉੱਭਰ ਰਹੇ ਸੀ, ਪਰ ਜੋ ਸਾਡੀਆਂ ਅਧਿਕਾਰਤ ਨਿਊਜ਼ ਏਜੰਸੀਆਂ ਨੇ, ਮੈਂ ਉਹਨਾਂ ਦੇ ਹਵਾਲੇ ਨਾਲ ਗੱਲ ਕਰ ਰਿਹਾ ਕਿ ਉਹਨਾਂ ਦੇ ਹਵਾਲੇ ਨਾਲ ਭਾਰਤੀ ਰਾਜਦੂਤ ਦੇ, ਈਰਾਨ ਦੇ ਜਿਹੜੇ ਭਾਰਤੀ ਰਾਜਦੂਤ ਨੇ ਭਾਰਤ ਦੇ ਵਿੱਚ, ਉਹਨਾਂ ਨੇ ਜਦੋਂ ਇਹ ਦਮ ਭਰਿਆ ਕਿ ਹਾਂ ਸਾਡਾ ਦੋਸਤ ਹੈ ਭਾਰਤ ਤੇ ਅਸੀਂ ਆਪਸ ਵਿੱਚ ਮਿਲ ਕੇ ਚੱਲਾਂਗੇ, ਤੇ ਉਸ ਤੋਂ ਬਾਅਦ ਇਹ ਸੰਕੇਤ ਆਉਣ ਲੱਗੇ ਨੇ ਕਿ ਸ਼ਾਇਦ ਰਾਹ ਖੁੱਲ ਜਾਵੇ ਜੀ। ਔਰ ਇਹ ਜ਼ਰੂਰੀ ਹੈ ਕਿਉਂਕਿ ਉਸ ਰਸਤੇ ਰਾਹੀਂ ਲਗਭਗ 20 ਤੋਂ 25% ਤੇਲ ਦੀ ਆਮਦ ਹੈ ਤੇ ਗੈਸ ਕਾਫੀ ਵੱਡੀ ਤਾਦਾਦ 'ਚ ਹੈ ਜੀ। ਤੇ ਇਸੇ ਲਈ ਅਸੀਂ ਗੈਸ ਦਾ ਪ੍ਰਭਾਵ ਦੇਖ ਰਹੇ ਹਾਂ ਤੇ ਉਹ ਬਹੁਤ ਜਿਸ ਕਦਰ ਪਿਆ, ਤੇ ਉਮੀਦ ਕਰਦੇ ਹਾਂ ਜੀ ਕਿ ਇਹ ਜੰਗ ਵੀ ਛੇਤੀ ਰੁਕੇ ਤੇ ਇਹ ਰਸਤੇ ਪਰਮਾਨੈਂਟ ਖੁੱਲਣ। ਸਹੀ ਗੱਲ ਹੈ ਜੀ, ਰਸਤੇ ਖੁੱਲੇ ਰਹਿਣ, ਜੰਗਾਂ ਰੁਕਦੀਆਂ ਰਹਿਣ ਤੇ ਵਪਾਰ ਚੱਲਦਾ ਰਹੇ, ਇਸੇ 'ਚ ਹੀ ਲੋਕਾਂ ਦੀ ਭਲਾਈ ਹੈ। ਸ਼ਰਮਾ ਜੀ, ਤੇ ਤੁਸੀਂ ਰਸੋਈ ਗੈਸ ਦਾ ਜ਼ਿਕਰ ਕੀਤਾ ਕਿ ਉਹਦੇ ਨਾਲ ਥੋੜੀ ਰਾਹਤ ਮਿਲੂਗੀ ਜਦੋਂ 3-4 ਜਹਾਜ਼ਾਂ ਨੂੰ ਲਾਂਘਾ ਮਿਲੂਗਾ। ਭਾਰਤ ਦੇ ਵਿੱਚ ਇੱਕ ਦਿਨ ਦੇ ਵਿੱਚ 1 ਲੱਖ ਤੋਂ ਵੱਧ ਬਿਜਲੀ ਵਾਲੇ ਚੁੱਲ੍ਹੇ ਵਿਕ ਗਏ ਜੀ। ਪ੍ਰਵੀਨ ਜੀ, ਇਹ ਬਿਜਲੀ ਚੁੱਲ੍ਹੇ ਅਜੇ ਘਰਾਂ ਦੀ ਰਸੋਈ ਦਾ ਉਵੇਂ ਸ਼ਿੰਗਾਰ ਨਹੀਂ ਬਣੇ, ਬੇਸ਼ੱਕ ਦਫ਼ਤਰਾਂ ਦਫ਼ਤਰਾਂ 'ਚ ਤਾਂ ਇਹ ਕਾਫੀ ਆ ਗਏ ਨੇ ਸਾਡੇ। ਜੀ ਜੀ। ਕਿਉਂਕਿ ਦਫ਼ਤਰਾਂ 'ਚ ਚਾਹ ਬਣਾਉਣੀ ਆ, ਕਿਸੇ ਨੇ ਮਾੜਾ ਜਿਹਾ ਰੋਟੀ ਵਾਲਾ ਡੱਬਾ ਐਂ ਰੱਖ ਕੇ ਗਰਮ ਕਰਨਾ, ਤਾਂ ਉਹ ਤਕਨੀਕ ਜੀ ਵਾਲੇ ਹੁੰਦੇ ਨੇ ਕਿ ਵੱਖਰੇ ਤਰ੍ਹਾਂ ਦੇ ਭਾਂਡੇ ਆ ਜੀ, ਇਹ ਹੋ ਜਾਂਦਾ ਨਾ, ਉਹ ਗਰਮ ਹੋ ਜਾਂਦੇ ਆ। ਚਲੋ ਉਹ ਚੁੱਲ੍ਹੇ, ਪਰ ਹੁਣ ਘਰਾਂ ਦੇ ਵਿੱਚ ਅਚਾਨਕ ਇਹਦੀ ਡਿਮਾਂਡ ਵਧੀ ਜੀ। ਜਦੋਂ ਗੈਸ ਦੀ ਕਿੱਲਤ ਦਾ ਮਸਲਾ ਆਇਆ, ਜਦੋਂ ਗੈਸ ਏਜੰਸੀਆਂ ਤਾਲੇ ਲਾਉਣ ਲੱਗ ਪਈਆਂ, ਜਦੋਂ ਗੈਸ ਏਜੰਸੀਆਂ ਵਾਲੇ ਗੈਸ ਏਜੰਸੀ ਛੱਡ ਕੇ ਭੱਜਣ ਲੱਗ ਪਏ, ਜਦੋਂ ਇਹ ਕਿਹਾ ਜਾਣ ਲੱਗਿਆ ਕਿ 30 ਦਿਨਾਂ ਤੋਂ ਪਹਿਲਾਂ ਸਿਲੰਡਰ ਬੁੱਕ ਨਹੀਂ ਹੋਊਗਾ, ਜਦੋਂ ਕਿਲੋਮੀਟਰਾਂ 'ਚ ਲਾਈਨਾਂ ਲੱਗਣ ਲੱਗ ਪਈਆਂ, ਜਦੋਂ ਸਾਡੇ ਮੰਤਰੀ 11 ਦਿਨ ਬਾਅਦ, 13 ਦਿਨ ਬਾਅਦ, 15 ਦਿਨ ਬਾਅਦ, 14 ਦਿਨਾਂ ਬਾਅਦ ਪ੍ਰਧਾਨ ਮੰਤਰੀ ਪਬਲਿਕ 'ਚ ਕਿਤੇ ਕਹਿਣ ਕੋਈ ਕਿੱਲਤ ਨਹੀਂ ਹੈ, ਇਹ ਤਾਂ ਵਿਰੋਧੀ ਤੇ ਕੁਝ ਮੀਡੀਆ ਉਹੀ ਰੌਲਾ ਪਾਉਂਦਾ। ਕਮਾਲ ਆ ਵੀ ਲੈਣਾ ਕਿਉਂ ਲੱਗੀਆਂ ਫਿਰ? ਸਹੀ ਹੈ, ਬਿਲਕੁਲ। ਫਿਰ ਏਜੰਸੀਆਂ ਤੇ ਪੁਲਿਸ ਕਿਉਂ ਲਾਈ ਹੈ? ਫਿਰ ਬਾਹਰ ਫੱਟੇ ਕਿਉਂ ਲਟਕਾਤੇ ਕਿ ਸਾਡੇ ਕੋਲ ਗੈਸ ਖਤਮ ਹੈ? ਤੇ ਇਸਦਾ ਜਵਾਬ ਦੇਣ ਜੀ। ਦਿੱਲੀ ਕਮੇਟੀ ਜਿਹੜੀ ਬੀਜੇਪੀ ਦੇ ਨਾਲ ਚੱਲਦੀ ਆ, ਉਹਨਾਂ ਦੀ ਉਂਗਲ ਫੜ ਕੇ ਤੁਰ ਪਈ ਦਿੱਲੀ ਗੁਰਦੁਆਰਾ ਕਮੇਟੀ, ਉਹ ਕਮੇਟੀ ਚਿੱਠੀਆਂ ਲਿਖ ਰਹੀ ਹੈ ਕਿ ਜੀ ਸਾਨੂੰ ਲੰਗਰ ਲਈ ਗੈਸ ਦੀ ਕਿੱਲਤ ਆ ਗਈ। ਇਹੋ ਜਵਾਬ ਸਹੀ। ਹਾਂ, ਐਸਜੀਪੀਸੀ ਨੇ ਕਿਹਾ ਕਿ ਫਿਲਹਾਲ ਦਿੱਕਤ ਨਹੀਂ ਆ ਜੀ, ਸਾਡੇ ਕੋਲ ਸਪਲਾਈ ਆ ਰਹੀ ਆ, ਕਿਉਂਕਿ ਹਰ ਰੋਜ਼ ਲੱਖ ਤੋਂ ਵੱਧ ਸੰਗਤ ਲੰਗਰ ਛਕਦੀ ਹੈ ਗੁਰੂ ਰਾਮਦਾਸ ਜੀ ਦੇ ਲੰਗਰ ਹਾਲ 'ਚ। ਸਹੀ ਗੱਲ ਹੈ, ਬਿਲਕੁਲ। ਤੇ 24 ਘੰਟੇ ਲੰਗਰ ਚੱਲਦਾ। ਰਾਤ ਨੂੰ 12 ਵਜੇ ਤੋਂ ਬਾਅਦ 1 ਵਜੇ ਦੇ ਕਰੀਬ ਮਤਲਬ ਕਿ ਦੇਗ ਬਣਨੀ ਸ਼ੁਰੂ ਹੋ ਜਾਂਦੀ ਆ, ਔਰ ਜਿਹੜੀ ਦੂਸਰੇ ਦਿਨ ਰਾਤ ਨੂੰ 11-12 ਵਜੇ ਤੱਕ ਇਹ ਪ੍ਰਕਿਰਿਆ ਚੱਲਦੀ ਰਹਿੰਦੀ ਆ। ਤੇ ਉਹ ਜਦ ਨੂੰ ਉਹ ਸਾਰਾ ਸਮੇਟ ਕੇ ਫਿਰ ਅਗਲੇ ਟਾਈਮ ਦੀ ਜਦੋਂ ਛੁੱਟੀ, ਮਤਲਬ ਕੁਝ ਘੰਟਿਆਂ ਨੂੰ ਉਹਨੂੰ ਸੇਜਣ ਲਈ ਹੁੰਦੀ ਹੈ ਕਿ ਰਾਤ ਨੂੰ 9 ਵਜੇ ਤੋਂ ਬਾਅਦ ਠੀਕ ਹੈ ਬਣਨੀ ਬੰਦ ਹੋਈ ਤੇ 19 ਤਰੀਕ ਨੂੰ ਸਾਰਾ ਸੰਭਾਲਿਆ ਫਿਰ ਸਾਰਾ ਕੁਝ। ਸੋ ਇਸ ਲਈ 24 ਘੰਟੇ ਲੰਗਰ ਤੇ 24 ਘੰਟਿਆਂ ਦੇ ਵਿੱਚੋਂ 16 ਘੰਟੇ ਦੇਗ ਦੀ ਪ੍ਰਕਿਰਿਆ। ਸੋ ਇਸ ਦੇ ਲਈ ਉੱਥੇ ਤਾਂ ਸਾਰਾ ਕੁਝ ਗੈਸ ਤੇ ਹੈ। ਉਹ ਕਹਿੰਦੇ ਕਿ ਅਜੇ ਫਿਲਹਾਲ ਸਪਲਾਈ ਕੋਈ ਉਹ ਨਹੀਂ ਪਈ ਖੜੋਤ ਜੀ ਜੀ, ਪਰ ਅਸੀਂ ਤਾਂ ਵੀ ਭਾਰਤ ਸਰਕਾਰ ਨੂੰ ਕਹਿੰਦੇ ਆ ਕਿ ਇਹਦੇ ਤੇ ਨਜ਼ਰ ਰੱਖੇ ਜੀ। ਤੇ ਪਰ ਦਿੱਲੀ ਕਮੇਟੀ 'ਚ ਦਿੱਕਤ ਆ ਗਈ ਤਾਂ ਮਤਲਬ ਹੋਰ ਆ ਮਨਸਾ ਦੇਵੀ ਦੇ ਮੰਦਿਰ ਦੇ ਵਿੱਚ ਲੰਗਰ ਹਾਲ ਬੰਦ ਕਰਨੇ ਪੈ ਗਏ। ਤੇ ਫਿਰ ਦੱਸੋ ਇਹਦਾ ਮਤਲਬ ਕਿ ਉੱਥੇ ਗੜਬੜ ਹੈ, ਤਾਂ ਹੀ ਹੈ ਨਾ ਸਥਿਤੀ ਜੀ। ਤੇ ਉਹਦੇ ਵਿੱਚ ਘਰਾਂ ਦੇ ਲੋਕਾਂ ਨੂੰ ਜਿੰਨਾ ਫਿਕਰ ਹੁੰਦਾ, ਉਹ ਫਿਕਰ ਦੇ ਵਿੱਚੋਂ ਫਿਰ ਉਹ ਲੋਕ ਬਿਜਲੀ ਚੁੱਲ੍ਹਿਆਂ ਵੱਲ ਮੁੜੇ ਨੇ। ਤੇ ਮੈਂ ਅੰਕੜੇ ਦੇਖ ਰਿਹਾ ਸੀਗਾ ਪ੍ਰਵੀਨ ਜੀ ਕਿ ਭਾਰਤ ਦੇ ਵਿੱਚ 1 ਮਹੀਨੇ 'ਚ 1.25 ਲੱਖ 1.5 ਲੱਖ ਤੱਕ ਇਹ ਚੁੱਲ੍ਹੇ ਵਿਕਦੇ ਆ। ਐਵਰੇਜ ਜਿਹੜੀ ਹੈਗੀ ਹੈ 1 ਮਹੀਨੇ ਦੇ ਵਿੱਚ 1.25 ਲੱਖ ਦੀ ਹੈ ਪੂਰੇ ਮੁਲਕ ਦੀ। ਤੇ ਹੁਣ 1 ਦਿਨ ਦੇ ਵਿੱਚ 1 ਲੱਖ ਤੋਂ ਵੱਧ 1,34,000 ਦੇ ਗੇਟ ਦੇ ਵਿੱਚ ਚੁੱਲ੍ਹੇ ਵਿਕੇ 1 ਦਿਨ ਦੇ ਵਿੱਚ। ਠੀਕ ਹੈ। ਤੇ ਦੂਏ ਪਾਸੇ ਐਵਰੇਜ ਭਾਰਤ ਦੇ ਵਿੱਚ ਹਰ ਰੋਜ਼ 50 ਤੋਂ 55 ਲੱਖ ਸਿਲੰਡਰਾਂ ਦੀ ਬੁਕਿੰਗ ਹੁੰਦੀ ਹੈ, ਪਰ ਹੁਣ ਇਹ ਐਵਰੇਜ 70 ਤੋਂ 80 ਲੱਖ ਚੱਲ ਰਹੀ ਹੈ ਜੀ। ਇਹਦਾ ਮਤਲਬ ਲੋਕਾਂ ਨੂੰ ਡਰ ਪੈ ਗਿਆ ਨਾ। ਅੱਗੇ ਲੋਕ ਆਪਣੀ ਤਨਖਾਹ ਦੇ ਹਿਸਾਬ ਨਾਲ
ਸਿਲੰਡਰ ਮੁੱਕਣ ਦੀ ਮਿਆਦ ਦੇ ਹਿਸਾਬ ਨਾਲ ਦੂਆ ਸਿਲੰਡਰ ਭਰਾਉਂਦੇ ਹੋਣੇ। ਬਿਲਕੁਲ ਬਿਲਕੁਲ। ਹੁਣ ਲੋਕਾਂ ਨੂੰ ਤੁਰੰਤ ਹੈ ਕਿ ਆਪਾਂ ਤਾਂ ਵੀ ਭਰਾ ਕੇ ਰੱਖ ਲਓ। ਹੈ ਕਈਆਂ ਨੇ ਆਪਣੇ ਮਤਲਬ ਕਿ ਉਹ ਗੈਸ ਵਾਲੇ ਦੂਏ ਲਾਏ ਵੀ ਨੇ, ਗੀਜ਼ਰ ਗੂਜ਼ਰ ਜੇ, ਹੈਨਾ, ਉਹਨਾਂ ਨੇ ਉਹ ਸਿਲੰਡਰ ਖੋਲ ਕੇ ਵੀ ਇੱਧਰ ਰੱਖ ਲਿਓ, ਕਿ ਇਹ ਵੀ ਭਰਾ ਲਓ। ਚਾਹੇ ਉਹਨਾਂ ਕੋਲ ਕਾਪੀ ਤੇ 1 ਸਿਲੰਡਰ ਹੈ ਕਿ 2 ਸਿਲੰਡਰ ਹੈ, ਵੱਖਰਾ ਸਵਾਲ ਹੈ ਜੀ ਜੀ। ਪਰ ਜਿਨ੍ਹਾਂ ਕੋਲ ਵਾਧੂ ਸਿਲੰਡਰ ਪਏ ਨੇ ਹੁਣ ਉਹ ਵੀ ਭਰਾਉਣੀ, ਇਸ ਲਈ ਅਚਾਨਕ ਇਹ ਵੀ ਆਮਦ। ਤੋਂ ਮੈਂ ਦੇਖ ਰਿਹਾ ਸੀਗਾ ਕਿ ਇਹਦੇ ਵਿੱਚ ਜਿਹੜੀਆਂ ਸਾਡੀਆਂ ਕੰਪਨੀਆਂ ਨੇ, ਜਿਵੇਂ ਪਿਜਨ ਬ੍ਰਾਂਡ ਹੈ ਇੱਕ, ਹੈਨਾ, ਉਹ 30,000 ਤੋਂ ਵੱਧ ਉਹਦਾ ਇੱਕੋ ਦਿਨ ਦੇ ਵਿੱਚ ਗੈਸ ਬਿਜਲੀ ਵਾਲੇ ਚੁੱਲ੍ਹੇ ਵਿਕੇ, ਇੰਡਕਸ਼ਨ ਕਹਿੰਦੇ ਨੇ ਇਹਨਾਂ ਨੂੰ, ਹੈਨਾ। ਫਿਰ ਪ੍ਰੈਸਟੀਜ ਕਾਫੀ ਨਾਮੀ ਚਰਚਾ, ਕੁੱਕਰ ਕਾਕਰ ਇਹਨਾਂ ਦੇ ਕਾਫੀ, ਉਹ ਵੀ 29,878 ਲਗਭਗ 30,000 ਦੇ ਗੇਟ ਚ ਇੱਕ ਦਿਨ ਚ ਹੈ। ਫਿਰ ਫਿਲਿਪਸ ਹੈ 15,000 ਤੋਂ ਵੱਧ, ਫਿਰ ਮਿਲਟਨ ਹੈ 5,000 ਦੇ ਗੇਟ ਚ, ਫਿਰ ਗਲੈਨ ਹੈ 4,000 ਤੋਂ, ਕੈਡਲੈਕ ਹੈ, ਤੇ ਏਦਾਂ 100 ਦੇ ਕਰੀਬ ਕੰਪਨੀਆਂ ਜਿਹੜੀਆਂ ਇਹ ਸਮਾਨ ਵੇਚਦੀਆਂ ਨੇ, ਇੰਡਕਸ਼ਨ ਚੁੱਲ੍ਹੇ, ਬਿਜਲੀ ਚੁੱਲ੍ਹੇ ਵੇਚਦੀਆਂ ਨੇ। 100 ਦੇ ਵਿੱਚੋਂ 70 ਤੋਂ ਵੱਧ ਕੰਪਨੀਆਂ ਕੋਲ ਸਟਾਕ ਖਤਮ ਹੋ ਗਿਆ, ਕਿਉਂਕਿ ਉਹਨਾਂ ਨੇ ਤਾਂ ਉਸ ਹਿਸਾਬ ਨਾਲ ਵੀ ਰੱਖਿਆ ਹੁੰਦਾ ਨਾ ਕਿ ਇੰਨੀ ਡਿਮਾਂਡ ਆਉਂਦੀ ਹੈ, ਇੰਨੀ ਸਪਲਾਈ ਇੱਕ ਦਿਨ ਇੰਨੇ ਬਣਾ ਲਾਂਗੇ ਜੇ ਹੋਰ ਆਊਗੀ, ਤੇ ਉਹ ਸਟਾਕ। ਐਮਾਜ਼ੋਨ ਵਰਗੀਆਂ ਕੰਪਨੀਆਂ ਨੇ ਆਪਣੇ ਆਨਲਾਈਨ ਤੇ ਲਾਉਣਾ ਪੈ ਗਿਆ ਕਿ ਸਾਡੇ ਕੋਲ ਭਾਰਤ 'ਚ ਇਹ ਦੇਣ ਲਈ ਹੁਣ ਚੁੱਲ੍ਹੇ ਨਹੀਂ ਹੈਗੇ। ਉਹ ਠੀਕ ਆ, ਆਉਣ ਵਾਲੇ ਸਮੇਂ 'ਚ ਹੋਰ ਕੰਪਨੀਆਂ ਐਡ ਹੋ ਗਈਆਂ ਜਾਂ ਹੋਰ ਮਾਲ ਐਡ ਹੋ ਗਿਆ, ਫਿਰ ਦੁਬਾਰਾ ਸ਼ੁਰੂ ਹੋ ਜੂਗੀ। ਇੱਕ ਦਿਨ 'ਚ ਲੱਖ ਤੋਂ ਉੱਪਰ ਇਹ ਵਿਕਣਾ, ਇਹਦਾ ਮਤਲਬ ਮੁਲਕ 'ਚ ਆਪਾ ਧਾਪੀ ਹੈ, ਤੇ ਸਰਕਾਰ ਲੋਕਾਂ ਨੂੰ ਯਕੀਨ ਨਹੀਂ ਦਿਵਾ ਪਾ ਰਹੀ, ਜਿਹਦੇ ਕਾਰਨ ਲੋਕਾਂ ਨੂੰ ਡਰ ਤੇ ਭੈ ਤੇ ਫਿਕਰ ਪਿਆ ਹੋਇਆ। ਤੇ ਇਸ ਲਈ ਜਦੋਂ ਤੱਕ ਜੰਗ ਨਹੀਂ ਰੁਕਦੀ ਜੀ, ਤਦ ਤੱਕ ਜੇ ਜੰਗ ਤੁਰੰਤ ਅੱਜ ਵੀ ਰੁਕ ਜਾਵੇ ਤਾਂ ਵੀ ਇਹਦਾ ਪ੍ਰਭਾਵ ਆਉਂਦੇ ਕਈ ਦਿਨਾਂ ਤੱਕ ਬਣਿਆ ਰਹਿਣਾ। ਜੀ ਬਿਲਕੁਲ। ਨਾਲੇ ਕੰਪਨੀਆਂ ਨੇ ਤਾਂ ਉਹ ਮੈਨੂਫੈਕਚਰਿੰਗ ਉਸ ਹਿਸਾਬ ਨਾਲ ਹੀ ਕਰਨੀ ਹੈ ਜਿਹੜੇ ਹਿਸਾਬ ਨਾਲ ਮੰਗ ਆ। ਹੁਣ ਇਹ ਥੋੜਾ ਪਤਾ ਕਿ ਮੋਦੀ ਵਰਗੇ ਨੇ ਗੈਸ ਦਾ ਇੰਤਜ਼ਾਮ ਨਹੀਂ ਕਰਨਾ। ਵੈਸੇ ਵੀ ਕੰਪਨੀਆਂ ਨੇ ਕੋਈ ਮਤਲਬ ਲੰਗਰ ਥੋੜਾ ਲਾਉਣਾ ਹੈ। ਸਹੀ ਗੱਲ, ਉਹ ਤਾਂ ਵਪਾਰੀ ਨੇ। ਸਹੀ ਹੈ। ਮੈਂ ਕਹਿੰਦਾ ਮਾਲ ਹੋਵੇ ਵੀ ਤਾਂ ਵੀ ਉਹਨਾਂ ਨੂੰ ਪਤਾ ਹੁੰਦਾ ਕਿ ਇਸ ਸਮੇਂ ਮਹਿੰਗਾ ਵਿਕੂਗਾ, ਰੋਕ ਕੇ ਦਿਖਾਓ। ਗੱਡੀਆਂ ਖੜੀਆਂ ਹੁੰਦੀਆਂ ਨੇ, ਤਿਆਰ ਹੁੰਦੀਆਂ, ਪਰ ਤਾਂ ਵੀ ਦਿਖਾਉਣਾ ਇਹ ਹੁੰਦਾ ਕਿ ਨਹੀਂ ਜੀ ਬਲੈਕ ਹੈ ਜੀ, 6 ਮਹੀਨੇ ਬਾਅਦ ਮਿਲੂ। ਸਹੀ ਗੱਲ। ਬੰਦਾ ਕਹਿੰਦਾ ਅੱਜੇ ਲੈਣੀ ਆ, ਉੱਪਰ ਦੇ ਦਿੰਦੇ ਆ। ਸੋ ਇਹ ਤਾਂ ਮੌਕੇ ਦੀ ਤਲਾਸ਼ 'ਚ ਨੇ, ਮੰਗ ਹੋਣੀ। ਇਹ ਕੋਈ ਸਿੱਖ ਸੰਸਥਾ SGPC ਹੈ ਨਾ, ਜਾਂ ਕੋਈ ਕਮੇਟੀ ਨਹੀਂ ਹੈ, ਧਾਰਮਿਕ ਸੰਸਥਾ ਨਹੀਂ ਹੈ ਜਿਹਨੇ ਕਹਿਣਾ ਕਿ ਹਾਂ ਅਸੀਂ ਹੁਣ ਇਸ ਸਮੇਂ ਲੰਗਰ ਲਾਉਣੇ ਆ। ਇਹ ਤਾਂ ਕਮਾਈ ਦੇ ਲਈ ਨੇ, ਇਹ ਤਾਂ ਧੰਦਾ ਕਰਦੇ ਨੇ, ਇਹਨਾਂ ਨੂੰ ਤਾਂ ਮੌਕੇ ਦੀ ਤਲਾਸ਼ ਰਹਿੰਦੀ ਹੈ, ਕਰੋਨਾ ਆਵੇ ਤੇ ਚਾਹੇ ਜੰਗ ਆਵੇ। ਸਹੀ ਗੱਲ, ਬਿਲਕੁਲ ਜੀ। ਅਗਲੀ ਗੱਲ ਕਰੀਏ ਆਪਾਂ ਮਾਨ ਸਰਕਾਰ ਦੀ, ਇਹਨਾਂ ਦਾ ਜਿਹੜਾ ਨਿਵੇਸ਼ ਸੰਮੇਲਨ ਹੈ ਜੀ, ਉਹ ਨਿਵੇਸ਼ ਸੰਮੇਲਨ ਹੈ ਜਾਂ ਜੁਗਾੜ ਸੰਮੇਲਨ ਹੈ ਜੀ? ਪਹਿਲਾਂ ਤਾਂ ਸਵਾਲ ਇਹ ਹੈ ਪ੍ਰਵੀਨ ਜੀ ਕਿ ਇਸ ਸਮੇਂ ਮਾਹੌਲ ਹੈ ਇਹ ਜਿਹੇ ਇਵੈਂਟ ਕਰਨ ਦਾ? ਸਹੀ ਹੈ। ਜਿਸ ਮੁਸ਼ਕਲ 'ਚ ਲੋਕਾਂ ਨੂੰ ਤਾਂ ਆਪਣੇ ਚੁੱਲ੍ਹੇ ਚੌਂਕੇ ਦਾ ਫਿਕਰ ਪਿਆ, ਤੇ ਤੁਹਾਨੂੰ ਇਨਵੈਸਟਮੈਂਟ ਦੀ ਪਈ ਹੈ। ਕਿਹੜੀ ਇਨਵੈਸਟਮੈਂਟ? 227 ਵਾਲੀ ਕਰਨੀ ਹੈ ਕਿ ਪੰਜਾਬ ਲਈ ਕਰਨੀ ਹੈ? ਜੀ ਜੀ। ਅਸਲ ਦੇ ਵਿੱਚ ਦੋ ਪਹਿਲੂ ਸਮਝਣਯੋਗ ਜੀ। ਚੱਲ ਰਹੇ ਇਸ ਬਜਟ ਸੈਸ਼ਨ ਦੇ ਦਰਮਿਆਨ ਇੱਕ ਵਾਰ ਫੇਰ ਕਮੇਟੀ ਵੱਲੋਂ ਸਿਫਾਰਸ਼ਾਂ ਕੀਤੀਆਂ ਗਈਆਂ ਖੇਤੀ ਨੀਤੀ ਨੂੰ ਲੈ ਕੇ। ਜੀ ਜੀ। ਪਹਿਲਾਂ ਵੀ ਬਾਦਲਾਂ ਦੇ ਟਾਈਮ ਵੀ ਹੋ ਲਿਆ, ਕੈਪਟਨ ਦੇ ਟਾਈਮ ਵੀ ਹੋ ਲਿਆ, ਹੁਣ ਇਹਨਾਂ ਦੇ ਟਾਈਮ ਵੀ ਹੋ ਲਿਆ। ਇਹ ਸਮੇਂ-ਸਮੇਂ ਕਮੇਟੀਆਂ ਬਣਦੀਆਂ, ਕਮੇਟੀਆਂ ਇਨਕੁਆਇਰੀ ਕਰਦੀਆਂ, ਆਪਣੀ ਰਿਪੋਰਟ ਤਿਆਰ ਕਰਦੀਆਂ, ਸਰਕਾਰਾਂ ਦੇ ਮੇਜ਼ ਤੇ ਰੱਖ ਦਿੰਦੀਆਂ, ਵਿਧਾਨ ਸਭਾ 'ਚ ਆ ਜਾਂਦੀਆਂ। ਪਰ ਪੰਜਾਬ ਦੇ ਹਾਣ ਦੀ, ਪੰਜਾਬ ਦੀ ਖੇਤੀ ਦੇ ਹਾਣ ਦੀ ਖੇਤੀ ਨੀਤੀ ਨਹੀਂ ਬਣੀ। ਜੀ ਸਹੀ। ਤੇ ਜੇ ਤੁਸੀਂ ਸੱਚਮੁੱਚ ਇਨਵੈਸਟਮੈਂਟ ਸੰਮੇਲਨ ਕਰਾਉਣਾ ਤਾਂ ਉਹਦੇ ਲਈ ਤੁਹਾਡੇ ਕੋਲ ਖੇਤੀ ਨੀਤੀ ਦਾ ਹੋਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਫਿਰ ਲਿਆਓ ਲੈਂਡ ਪੂਲਿੰਗ ਤੇ ਫਿਰ ਵਿਰੋਧ ਹੋਊਗਾ। ਫੈਕਟਰੀ ਤੁਹਾਡੀ ਹਵਾ 'ਚ ਤਾਂ ਲਟਕਣੀ ਨਹੀਂ। ਫੈਕਟਰੀ ਤੁਸੀਂ ਦਰਖਤ ਦੇ ਉੱਤੇ ਆਲਣਾ ਬਣਾ ਕੇ ਤਾਂ ਟੰਗ ਨਹੀਂ ਦੇਣੀ ਕਿ ਹਾਂ ਅਸੀਂ ਲੱਕੜ ਦਾ ਆਲਣਾ ਟੰਗਤਾ ਜੀ, ਸ਼ਾਇਦ ਚਿੜੀਆਂ ਇਹ 'ਚ ਆ ਕੇ ਰਹਿ ਲੈਣਗੀਆਂ। ਫੈਕਟਰੀ ਤਾਂ ਕਿਤੇ ਜ਼ਮੀਨ ਤੇ ਲੱਗੂਗੀ ਨਾ। ਸਹੀ ਹੈ। ਤੇ ਉਹਦੇ ਲਈ ਜ਼ਮੀਨ ਕਿਹਦੀ ਲੈਣੀ ਹੈ? ਕਿਸਾਨ ਦੀ। ਤੇ ਕਿਸਾਨ ਨੂੰ ਯਕੀਨ ਕਿੱਥੋਂ ਦਿਵਾਓਗੇ ਕਿ ਹਾਂ ਕਿ ਤੇਰਾ ਰੁਜ਼ਗਾਰ ਨਹੀਂ ਖੁੱਸੂਗਾ? ਉਹਦੇ ਕੋਲ ਤਾਂ ਜ਼ਮੀਨ ਹੁੰਦਿਆਂ ਵੀ ਲਾਲੇ ਪਏ ਹੋਏ ਨੇ ਅੱਜ ਦੀ ਤਰੀਕ 'ਚ, ਤੁਸੀਂ ਉਹਦਾ ਮੁੱਲ ਨਹੀਂ ਮੋੜਦੇ ਉਹਦੀ ਮਿਹਨਤ ਦਾ। ਸਹੀ ਗੱਲ ਹੈ, ਬਿਲਕੁਲ। ਤੇ ਤੁਸੀਂ ਉਸ ਜਿਹਦੇ ਧੁਰੇ ਤੇ ਪੰਜਾਬ ਖੜਾ ਹੈ, ਤੁਹਾਡੀ ਖੇਤੀ ਨੀਤੀ ਤੇ ਤੁਹਾਡੀ ਇੰਡਸਟਰੀ ਨੀਤੀ ਦੋਵਾਂ ਦੀ ਆਪਸ ਦੇ ਵਿੱਚ ਕਿਤੇ ਵੀ ਮੈਚਿੰਗ ਨਹੀਂ ਹੈ, ਕਿਤੇ ਵੀ ਤਾਲਮੇਲ ਨਹੀਂ ਹੈ ਜੀ। ਇਸ ਲਈ ਜਿਹੜਾ ਇਹ ਨਿਵੇਸ਼ ਸੰਮੇਲਨ ਹੈ ਇਹ ਖੇਤੀ ਨੀਤੀ ਤੋਂ ਬਾਅਦ ਹੋਣਾ ਚਾਹੀਦਾ ਸੀ, ਤਾਂ ਕਿ ਲੋਕਾਂ ਨੂੰ ਪਤਾ ਹੋਵੇ ਕਿ ਜੇ
ਜ਼ਮੀਨ ਜਾਊਗੀ ਤਾਂ ਉਹਦੀ ਵਰਤੋਂ ਕਿਸ ਕੰਮ ਲਈ ਹੋਊਗੀ, ਉਹ ਸਾਡੇ ਲਈ ਕੈਂਸਰ ਨਹੀਂ ਲੈ ਕੇ ਆਊ, ਸਾਡੇ ਲਈ ਕਾਲਾ ਪੀਲੀਆ ਨਹੀਂ ਲੈ ਕੇ ਆਊ, ਸਾਡੇ ਲਈ ਡਾਈ ਇੰਡਸਟਰੀ ਨਾਲ ਕੋਈ ਨਵੇਂ ਰੋਗ ਨਹੀਂ ਲੈ ਕੇ ਆਊ। ਇਹ ਤਸੱਲੀ ਵੀ ਦੇਣੀ ਹੈ। ਤੇ ਦੂਸਰੇ ਪਾਸੇ ਜੇ ਇਸੇ ਨੁਕਤੇ ਤੇ ਜਾਣਾ ਜੀ, ਇਹ ਤਾਂ ਸਧਾਰਨ ਘਰਾਂ ਤੋਂ ਆਏ ਸੀ, ਤਾਂ ਖੇਤੀ ਕਰਦੇ ਆਏ ਸੀ। ਮੁੱਖ ਮੰਤਰੀ ਸਾਹਿਬ ਤਾਂ ਵਾਰ-ਵਾਰ ਸੁਣਾਉਂਦੇ ਨੇ, ਫਿਰ ਤੁਸੀਂ ਖੇਤੀ ਆਧਾਰਿਤ ਇੰਡਸਟਰੀ ਲੈ ਕੇ ਕਿਉਂ ਨਹੀਂ ਆ ਰਹੇ ਅਜੇ ਤੱਕ ਪੰਜਾਬ 'ਚ? ਬਿਲਕੁਲ ਬਿਲਕੁਲ। ਤੁਸੀਂ ਤਾਂ ਜਿੱਦਣ ਆਏ ਆਉਂਦੇ ਹੀ ਉਦੋਂ ਮੱਥੇ ਬਾੜੇ ਲਾਉਣਾ ਚਾਹੁੰਦੇ ਸੀ ਡਾਈ ਇੰਡਸਟਰੀ। ਲੜੇ, ਖੈਬੜੇ, ਬੈਸੇ, ਮੀਟਿੰਗ ਵੀ ਕੀਤੀ, ਮੈਂ ਵੀ ਮੀਟਿੰਗ ਸ਼ਾਮਲ ਸੀ। ਹਾਂਜੀ। ਤੇ ਫਿਰ ਮੈਂ ਰੱਦ ਕਰ ਦੇਣਾ ਜੀ, ਮੈਂ ਕਰ ਦੇਣਾ। ਉੱਥੋਂ ਰੱਦ ਕਰਾਈ ਨਹੀਂ ਤੇ ਸਾਡੇ ਆਲੇ ਇਲਾਕੇ 'ਚ ਗੱਡਾਂ ਨੂੰ ਫਿਰਦੇ ਸੀ ਮੰਝ ਫਤਿਹਗੜ੍ਹ ਸਾਹਿਬ 'ਚ। ਮੈਂ ਕਿਹਾ ਨਹੀਂ ਲੱਗਣ ਦਿੰਦੇ। ਸੋ ਇਸ ਲਈ ਮਤਲਬ ਕਿ ਤੁਹਾਡੇ ਕੋਲ ਪੰਜਾਬ ਦੇ, ਜੇ ਸੱਚਮੁੱਚ ਤੁਸੀਂ ਉਦਯੋਗ ਦੇ ਵੀ ਪੱਖੀ ਹੋ, ਮੈਂ ਕਹਿੰਦਾ ਸਹੀ ਹੈ, ਤਾਂ ਦੇ ਦਿਓ ਜਵਾਬ ਜਲੰਧਰ ਦੀ ਖਿਡਨ ਇੰਡਸਟਰੀ ਕਿਉਂ ਮਰ ਗਈ। ਦੇ ਦਿਓ ਜਵਾਬ ਲੁਧਿਆਣੇ ਦੇ ਵਿੱਚ ਕਿਉਂ ਨਹੀਂ ਰਹਿਣੇ ਚਾਹੁੰਦੇ ਸਾਡੇ ਵਪਾਰੀ। ਦਿਓ ਜਵਾਬ ਗੋਬਿੰਦਗੜ੍ਹ ਕਿਵੇਂ ਉੱਜੜ ਗਿਆ। ਗੀਤਾਂ 'ਚ ਰਹਿ ਗਿਆ ਕਿ ਹਾਂ ਰੋਪੜ ਦੇ ਤਾਲੇ ਹੈ ਨਾ, ਉਹ ਕਿੱਥੇ ਗਏ ਰੋਪੜ ਦੇ ਤਾਲੇ ਜੀ। ਸਹੀ ਹੈ। ਹਰ ਸ਼ਹਿਰ ਨਗਰ ਕਿਸੇ ਨਾ ਕਿਸੇ ਚੀਜ਼ ਲਈ ਖਾਸ ਸੀ, ਸਾਡਾ ਮਸ਼ਹੂਰ ਸੀ। ਸਹੀ ਗੱਲ। ਤੁਸੀਂ ਉਹਨੂੰ ਕਿੰਨਾ ਕੁ ਸਾਂਭਿਆ। ਤੁਸੀਂ ਇਹਨਾਂ ਨੂੰ ਸਾਂਭ ਨਹੀਂ ਰਹੇ ਜਿਹੜੇ ਤੁਹਾਡੇ ਪੰਜਾਬ 'ਚ ਤੁਹਾਡੇ ਵੋਟਰ ਵੀ ਨੇ, ਤੁਹਾਡੇ ਸਪੋਰਟਰ ਵੀ ਨੇ। ਤੇ ਤੁਸੀਂ ਆਓ ਮੈਂ ਚੱਲਿਆ ਜੀ ਬਾਹਰਲੇ ਮੁਲਕ ਨੂੰ, ਮੈਂ ਉੱਥੋਂ ਲਿਆ ਰਿਹਾ ਜੀ, ਮੈਂ ਇੱਥੋਂ ਲਿਆ ਰਿਹਾ ਜੀ, ਮੈਂ ਆਹ ਬਿਠਾ ਦੇ ਜੀ, ਮੈਂ ਇਹ ਨਿਵੇਸ਼ ਸੰਮੇਲਨ ਨਹੀਂ, ਇਹ ਜੁਗਾੜ ਸੰਮੇਲਨ ਹੈ ਤੁਹਾਡਾ ਜਨਾਬ। ਜੀ ਮੁੱਖ ਮੰਤਰੀ ਸਾਹਿਬ ਸਟੇਜ ਤੇ ਦੱਸ ਰਹੇ ਸੀ ਸਾਡਾ ਤਾਂ ਜੁਗਾੜ ਚੱਲਦਾ ਜੀ। ਜੀ ਜੁਗਾੜ ਨਾਲ ਸਾਰਾ ਕੁਝ ਸੈੱਟ ਹੋ ਜਾਂਦਾ ਜੀ, ਐਂ ਜੀ। ਤੇ ਠੀਕ ਹੈ, ਫਿਰ ਜੁਗਾੜ ਨਾਲ ਮੁੱਖ ਮੰਤਰੀ ਵੀ ਬਣ ਜਾਂਦੇ ਨੇ ਬੰਦੇ। ਸਹੀ ਗੱਲ, ਬਿਲਕੁਲ। ਵਿਜ਼ਨ ਹੋਵੇ ਚਾਹੇ ਨਾ ਹੋਵੇ, ਤੇ ਦਿਓ ਜਵਾਬ ਕਿ ਤੁਹਾਨੂੰ ਜੁਗਾੜ ਨਾਲ ਬੋਲਣ ਨੂੰ ਮੌਕਾ ਦਿੱਤਾ। ਤੇ ਮੁੱਖ ਮੰਤਰੀ ਦੱਸ ਰਿਹਾ ਸੀ ਇੰਡਸਟਰੀਲਿਸਟਾਂ ਨੂੰ ਕਿ ਚੀਨ ਦਾ ਮਾਲ ਆਪਾਂ ਕਿਵੇਂ ਰੋਕਣਾ, ਚੀਨ 'ਚ ਆਪਣਾ ਮਾਲ ਕਿਵੇਂ ਵੇਚਣਾ, ਪੰਜਾਬ ਸਰਕਾਰ ਤੁਹਾਨੂੰ ਕੀ ਦਊਗੀ। ਕੇਜਰੀਵਾਲ ਦੱਸੋ ਜੀ ਕੀ ਲੱਗਦਾ ਪੰਜਾਬ ਸਰਕਾਰ ਦਾ ਜੀ। ਉਹ ਇਸ ਸਰਕਾਰੀ ਸੰਮੇਲਨ ਦੇ ਵਿੱਚ ਸਰਕਾਰ ਬਣ ਕੇ ਕਿਵੇਂ ਸੰਬੋਧਨ ਕਰ ਰਿਹਾ ਸੀ। ਜੋ ਗਰੰਟੀਆਂ ਮੁੱਖ ਮੰਤਰੀ ਨੇ ਦੇਣੀਆਂ, ਪ੍ਰਸ਼ਾਸਨ ਨੇ ਦੇਣੀਆਂ, ਵਿਭਾਗਾਂ ਨੇ ਦੇਣੀਆਂ, ਉਹ ਕਿਹੜੇ ਮੂੰਹ ਨਾਲ ਦੇ ਰਿਹਾ ਸੀ, ਉਹ ਕੌਣ ਹੈ। ਉਹ ਕਿਵੇਂ ਕਹਿ ਰਿਹਾ ਸੀ ਅਸੀਂ ਤੁਹਾਨੂੰ ਇਹ ਉਪਲਬਧ ਕਰਾਵਾਂਗੇ ਪੰਜਾਬ 'ਚ ਜੀ, ਅਸੀਂ ਤੁਹਾਡੀ GST ਮਾਫ ਕਰ ਦਿਆਂਗੇ ਜੀ, ਅਸੀਂ ਤੁਹਾਨੂੰ ਸਟੈਂਪ ਡਿਊਟੀ ਮਾਫ ਕਰ ਦਿਆਂਗੇ। ਕਿਸਾਨਾਂ ਦੇ ਬਿਜਲੀ ਦੇ ਬਿੱਲ ਮਾਫ ਨੇ ਤਾਂ ਉਹਨਾਂ ਤੇ ਵੀ ਚੀਕਾਂ ਮਾਰਦੇ ਹੋ ਹੈ ਨਾ। ਉਹਨਾਂ ਨੂੰ ਮੁੱਲ ਦੇ ਕੇ ਰਾਜੀ ਨਹੀਂ, ਉਹਨਾਂ ਦੇ ਹਵਾਲੇ ਨਾਲ ਪਿੰਡਾਂ ਦਾ ਪੇਂਡੂ ਵਿਕਾਸ ਫੰਡ ਰੁਕਿਆ, ਉੱਥੋਂ ਤੋਂ ਲਿਆ ਨਹੀਂ ਹੁੰਦਾ। ਚੱਕ ਲੋ, ਫਸਲ ਚੱਕੋ ਨਾ MSP ਤੇ, ਕਿ ਜੇ ਕੇਂਦਰ ਨਹੀਂ ਚੱਕਦਾ ਅਸੀਂ ਚੱਕਦੇ ਹਾਂ ਜੀ। ਜੀ ਸਹੀ ਹੈ। ਤੇ ਇੱਧਰ ਤੁਸੀਂ ਇਹ ਸਾਰਾ ਕੁਝ ਕਿ ਅਸੀਂ ਕਰਨ ਲਈ ਤਿਆਰ ਹੈ ਜੀ। ਇਹ ਕਾਹਦੇ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ? ਕੀ ਪਹਿਲਾਂ ਇਹ ਕਿ ਤੁਸੀਂ ਸਾਨੂੰ ਫੰਡ ਦਿਓ, ਫਿਰ ਅਸੀਂ ਤੁਹਾਨੂੰ ਸਹੂਲਤਾਂ ਦੇਵਾਂਗੇ, ਅਸੀਂ 2027 'ਚ ਫੇਰ ਆਵਾਂਗੇ। ਸੋ ਇਹ ਸਾਰੀ ਜੁਗਾੜ, ਸਾਰੀ ਮੈਂ ਕਹਿੰਦਾ ਕੱਲੀ ਆਮ ਆਦਮੀ ਪਾਰਟੀ ਦੀ ਗੱਲ ਛੱਡ ਦਿਓ ਜੀ, ਹਰ ਧਿਰ ਪੰਜਾਬ ਦੇ ਵਿੱਚ 2027 ਨੂੰ ਟਾਰਗੇਟ ਕਰਕੇ ਚੱਲ ਪਈ ਹੈ। ਪੰਜਾਬ ਦੀ ਮੌਜੂਦਾ ਸਥਿਤੀ ਤੇ ਪੰਜਾਬ ਦੇ ਲਈ ਆ ਤਾਜ਼ਾ ਜੰਗੀ ਬਣੀਆਂ ਸਥਿਤੀਆਂ, ਚੁਣੌਤੀਆਂ, ਇਹਨਾਂ ਲਈ ਕੋਈ ਇਹਨਾਂ ਦੇ ਖਾਣ ਦੀ ਬਾਤ ਨਹੀਂ ਪਾਉਂਦਾ। ਜੀ ਜੀ, ਸਿੱਧਾ ਸਾਰਾ ਟਾਰਗੇਟ ਉਹਨਾਂ ਦਾ ਕੁਰਸੀ 2027 ਦੀ ਹੋ ਗਿਆ ਤੇ ਸਾਰੇ ਉਹਦੇ ਲਈ ਤਰਲੋ ਮੱਛੀ ਆ। ਕੋਈ ਪਲੇਅਰਾਂ ਵਾਲਾ, ਕੋਈ ਸਪੇਅਰਾਂ ਵਾਲਾ, ਕੋਈ ਕਹਿੰਦਾ ਜੀ ਤਿਆਰ ਆ ਮੈਂ ਤਾਂ ਜੇ ਪੰਜਾਬ ਬਚਾਓ, ਸੁਖਵੀਰ ਲਿਆਓ। ਉਹ ਕਹਿੰਦੇ ਪੰਜਾਬ ਅਸੀਂ ਬਚਾਉਣਾ, BJP ਵਾਲੇ ਕਹਿੰਦੇ, ਆਪ ਵਾਲੇ ਕਹਿੰਦੇ ਬੱਚੇ ਹੀ ਸਾਡੇ ਕਰਕੇ ਆ। ਮਤਲਬ ਪੰਜਾਬ ਬਚਿਆ ਕਿੱਥੇ ਪਹਿਲਾਂ ਇਹ ਤਾਂ ਦੇਖ ਲਓ। ਸਹੀ ਆ, ਬਿਲਕੁਲ ਜੀ। ਤੁਸੀਂ ਕੈਂਸਰ ਦਾ ਜ਼ਿਕਰ ਕੀਤਾ ਸ਼ਰਮਾ ਜੀ, ਤੇ ਨਾਲੇ ਤੁਸੀਂ ਕਹਿੰਦੇ ਸੀ ਵੀ ਉਹ ਮੱਤੇਵਾੜਾ ਜੰਗਲ ਦੀ ਜਦੋਂ ਗੱਲ ਕਰ ਰਹੇ ਸੀਗੇ, ਇੱਥੇ ਖੇਤੀ ਦੀ ਪੈਦਾਵਾਰ ਹੈ, ਖੇਤੀ ਪ੍ਰਧਾਨ ਸੂਬਾ, ਉੱਥੇ ਉਹ ਜੀ ਪਾਲਿਸੀ ਲਿਆਓ, ਉਹ ਜਾਂ ਉਦਯੋਗ ਲਿਆਓ, ਉਹ ਜਾਂ ਨਿਵੇਸ਼ ਕਰਾਓ ਇੱਥੇ ਉਦਯੋਗੀ ਖੇਤੀ ਦੇ ਨਾਲ, ਤਾਂ ਜਿਹੜਾ ਖੇਤੀ ਦੇ ਹਾਣ ਦਾ ਹੋਵੇ, ਖੇਤੀ ਦੀ ਮੰਗ ਦੇ ਆਧਾਰਿਤ ਹੋਵੇ, ਫੂਡ ਦਾ ਲਿਆਓ, ਪ੍ਰੋਸੈਸਿੰਗ ਦਾ ਲਿਆਓ। ਹੋਰ ਦਾ ਕਿੰਨਾ ਮਸ਼ਹੂਰ ਹੈ, ਪਰ ਪੁੱਛਦਾ ਕੋਈ ਨਹੀਂ, ਰੁਲਦਾ ਫਿਰਦਾ, ਕਿਉਂਕਿ ਪਹਿਲਾਂ 1-2 ਪ੍ਰੋਸੈਸਿੰਗ ਪਲਾਂਟ ਲੱਗੇ, ਉਹ ਫੇਲ ਹੋ ਗਏ, ਹੁਣ ਚੱਲਿਆ ਨੇ, ਉਦੋਂ ਬਾਅਦ ਬਸ ਠੀਕ ਹੈ ਜੀ। ਤੇ ਕੈਂਸਰ ਦਾ ਤੁਸੀਂ ਜ਼ਿਕਰ ਕਰ ਰਹੇ ਸੀਗੇ, ਪੰਜਾਬ ਦੇ ਵਿੱਚ ਕੈਂਸਰ ਹਰ ਰੋਜ਼ 68 ਜਾਨਾਂ, 2 ਘੱਟ 70 ਜਾਨਾਂ ਲੈ ਰਿਹਾ ਜੀ। ਪ੍ਰਵੀਨ ਜੀ, ਇਹ ਬੜੀ ਫਿਕਰਮੰਦੀ ਵਾਲੀ ਸਥਿਤੀ ਆ ਜੀ, ਕਿ ਅੰਕੜੇ ਓਵਰਆਲ ਭਾਰਤ ਦੇ ਵਿੱਚ ਵਧੇ ਨੇ, ਉਹਨਾਂ ਚੋਂ ਸਾਡੇ ਹੋਰਾਂ ਦੇ ਸੂਬਿਆਂ ਦੇ ਮੁਕਾਬਲੇ ਤੇਜ਼ੀ ਨਾਲ ਵਧੇ ਨੇ। ਸਹੀ ਗੱਲ। ਤੇ ਇਸ ਤੇਜ਼ੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਮੈਂਬਰ ਪਾਰਲੀਮੈਂਟ ਹੁੰਦਿਆਂ ਅਬੋਹਰ ਫਾਜ਼ਿਲਕਾ ਦੇ ਪਿੰਡਾਂ ਚੋਂ ਜਵਾਕਾਂ ਨੂੰ ਸਾਹਮਣੇ ਲਿਆ ਕੇ ਪੇਸ਼ ਕਰਦੇ ਸੀ ਕਿ ਆਹ ਜੀ ਬੁੱਢੇ ਦਰਿਆ ਕਰਕੇ, ਆ ਗੰਦੇ ਨਾਲੇ ਕਰਕੇ, ਜ਼ਹਿਰੀ ਪਾਣੀ ਕਰਕੇ, ਇੱਥੇ ਜੀ ਕਾਲਾ ਪੀਲੀਆ, ਕੈਂਸਰ, ਚਮੜੀ ਦੇ ਰੋਗ, ਆ ਸਾਰਾ ਕੁਛ ਹੈ ਜੀ। ਸਹੀ ਹੈ। ਤੇ ਜਨਾਬ ਉਹ ਇਲਾਕੇ ਲਈ ਕੀ ਕੀਤਾ ਤੁਸੀਂ ਦੱਸ ਦਿਓ ਮੈਨੂੰ।
ਬੁੱਢੇ ਦਰਿਆ ਨੂੰ ਸਾਫ਼ ਦਰਿਆ 'ਚ ਬਦਲਣ ਲਈ ਕੀ ਕੀਤਾ, ਦੱਸ ਦਿਓ ਮੈਨੂੰ। ਜੀ ਤੁਸੀਂ ਪੰਜਾਬ ਦੀ ਉਹ ਇੰਡਸਟਰੀ ਜਿਹੜੀ ਮਤਲਬ ਕਿ ਧਰਤੀ 'ਚ ਜ਼ਹਿਰ ਪਾ ਰਹੀ ਸੀ, ਤੁਸੀਂ ਉਹਨਾਂ ਮੋਰਚਿਆਂ ਨੂੰ ਤੋੜਨ ਲਈ, ਭੰਨਣ ਲਈ ਪੂਰੀ ਜੱਦੋਜਹਿਦ ਲਾਈ। ਉਹ ਤਾਂ ਅਗਲੇ ਲੜੇ ਦਮ ਸੀ। ਸ਼ਰਾਬ ਫੈਕਟਰੀ ਵਾਲਾ ਸਭ ਨੇ ਦੇਖਿਆ ਕਿਵੇਂ ਲਾਹਣ ਨਿਕਲਦਾ ਸੀ, ਜੀ ਤੇ ਤੁਸੀਂ ਤਾਂ ਉਹਦੇ ਪੈਰਲਰ ਉਹੀ ਜਿਹੀਆਂ ਡਾਈ ਇੰਡਸਟਰੀਆਂ ਹੋਰ ਲਿਆਉਣ ਨੂੰ ਤਿਆਰ ਸੀ। ਤੇ ਫਿਰ ਤੁਹਾਡੀ ਨੀਤੀ ਕਿਹੜੀ ਆ? ਜੀ ਜੀ ਇਸ ਲਈ ਇਹ ਅੰਕੜੇ ਬਹੁਤ ਡਰਾਉਂਦੇ ਨੇ। ਇੱਕ ਦਿਨ ਦੇ ਵਿੱਚ ਪੰਜਾਬ 'ਚ ਕੈਂਸਰ ਨਾਲ 68 ਮੌਤਾਂ, ਇਹ ਐਵਰੇਜ ਹੈ। ਮਤਲਬ ਇੱਕ ਸਾਲ ਦੇ ਵਿੱਚ ਮਤਲਬ ਲੱਖਾਂ ਦੇ ਕੇਸ ਆਉਣ ਲੱਗ ਪਏ। ਸਹੀ ਗੱਲ ਹੈ, ਬਿਲਕੁਲ। ਔਰ ਕਈ ਕੇਸ ਉਹ ਨੇ ਜਿਨ੍ਹਾਂ ਦੇ ਪਤਾ ਲੱਗ, ਜਿਹੜੀ 68 ਮੌਤਾਂ ਦਾ ਅੰਕੜਾ ਆਇਆ ਹੈ, ਇਹ ਜਿਹੜਾ ਮੈਡੀਕਲ ਸਿਸਟਮ 'ਚ ਆ ਕੇ ਮੌਤ ਹੋਈ ਹੈ ਉਹਦਾ ਅੰਕੜਾ, ਜਿਹੜੇ ਘਰੇ ਹੋ ਗਈ ਉਹਦਾ ਨਹੀਂਗਾ। ਹਾਂ, ਜਿਹੜਾ ਆਈ ਮਹੱਲੇ ਵਾਲੇ ਡਾਕਟਰ ਤੋਂ, ਹੈ ਨਾ, ਦੇਸੀ ਡਾਕਟਰ ਤੋਂ ਕਿਤੇ ਦਵਾਈ ਪੂੜੀ ਲੈ ਲਈ, ਮਹੱਲੇ 'ਚ ਕਿਤੇ ਟੈਸਟ ਨਹੀਂ ਕਰਾਇਆ, ਕੁਛ ਨਹੀਂ ਕਰਾਇਆ, ਉਹਨੇ ਸਿਰ ਦੁਖਦਾ ਰਹਿੰਦਾ ਜੀ, ਦੇ ਦਿਓ ਗੋਲੀਆਂ, ਚਲੋ ਜੀ ਬੰਦਾ ਸੁੱਤਾ ਰਹੇਗਾ ਜੀ, ਆ ਹੋ ਗਿਆ, ਪਤਾ ਨਹੀਂ ਹੁਣ ਬ੍ਰੇਨ ਕੈਂਸਰ ਹੈ ਜਾਂ ਕੀ ਹੈ ਜੀ, ਹੈ ਨਾ, ਬਾਅਦ ਹੀ ਪਤਾ ਲੱਗਦਾ। ਜਾਂ ਹੋਰ ਕੋਈ, ਹੈ ਨਾ, ਔਰਤਾਂ 'ਚ ਜਿਵੇਂ ਲਗਾਤਾਰ ਛਾਤੀ ਦੇ ਕੈਂਸਰ ਵੱਧ ਗਏ ਨੇ ਕੇਸ, ਹੈ ਨਾ, ਇੱਥੇ ਦੱਸੀਏ ਨਹੀਂ ਕਹਿੰਦਾ ਵਿਚਾਰੀਆਂ ਕਿ ਹਾਂ ਗੱਠ ਹੋ ਗਈ ਜਾਂ ਕੀ ਹੋ ਗਈ। ਸੋ ਇਸ ਲਈ ਇਹ ਸਾਰੀ ਸਥਿਤੀਆਂ ਨੇ, ਇਹ ਉਹ ਅੰਕੜੇ ਨੇ। ਇਹ ਨਹੀਂਗਾ ਕਿ ਬਾਕੀ ਸੂਬੇ ਪਿੱਛੇ ਨੇ। ਹਰਿਆਣਾ ਸਾਡੇ ਬਿਲਕੁਲ ਸਾਡੇ ਵਰਗੀ ਤਸਵੀਰ ਹੈ, ਸਾਡੇ ਵਰਗਾ ਹੀ ਰਹਿਣ ਖਾਣ ਪੀਣ ਹੈ, ਉੱਥੇ ਵੀ ਐਵਰੇਜ 50 ਮੌਤਾਂ ਹਰ ਮਹੀਨੇ ਹੋ ਰਹੀਆਂ ਨੇ। ਜੀ ਹਿਮਾਚਲ ਆਬੋ ਹਵਾ ਵਾਲੇ ਪੱਖ ਤੋਂ ਅਜੇ ਕਾਫੀ ਸਾਡੇ ਮੁਕਾਬਲੇ ਸਹੀ ਹੈ। 15 ਤੋਂ 16 ਮੌਤਾਂ ਹਰ ਮਹੀਨੇ ਉੱਥੇ ਐਵਰੇਜ ਕੈਂਸਰ ਕਾਰਨ ਹੋ ਰਹੀਆਂ। ਤੇ ਪਰ ਪੰਜਾਬ, ਹਰਿਆਣਾ ਵਰਗੇ ਸੂਬੇ ਜਿਹੜੇ ਖੁੱਲਾ ਸ਼ੁੱਧ ਦੇਸੀ ਖਾਣ ਪੀਣ ਲਈ ਜਾਣੇ ਜਾਂਦੇ ਸੀ, ਇਹਦਾ ਮਤਲਬ ਸਾਡੀ ਖੁਰਾਕ ਵੀ ਬਦਲ ਗਈ, ਸਹੀ ਹੈ, ਸਾਡਾ ਰਹਿਣ ਸਹਿਣ ਵੀ ਬਦਲ ਗਿਆ। ਅਸੀਂ ਵੀ ਮਤਲਬ ਉਸੇ ਸਰਕਾਰਾਂ ਦੇ ਸਿਸਟਮ ਵਾਂਗ ਲਾਲਚੀ ਹੋ ਗਏ। ਅਸੀਂ ਫਸਲਾਂ ਤੇ ਜ਼ਹਿਰ ਛਿੜਕਣ ਲੱਗਿਆਂ ਪਰਵਾਹ ਨਹੀਂ ਕਰਦੇ। ਜੇ ਕੈਨੀ ਦੇ ਉੱਤੇ 1 ਲਿਖਿਆ ਤਾਂ ਦੁਕਾਨ ਵਾਲਾ 2 ਵਾਰ ਦੱਸੂ ਤੇ ਅਸੀਂ 3 ਵਾਰ ਛਿੜਕਾਂਗੇ, ਹੈ ਨਾ। ਤੇ ਲਾਲਚਾ ਸਾਨੂੰ ਵੱਧ ਝਾੜਦਾ। ਤੇ ਉਹੀ ਉਦਯੋਗਪਤੀਆਂ ਦਾ ਹਾਲ ਹੈ, ਪਾਸ ਕਰਾ ਲੈਣੇ ਯੂਨਿਟ ਸਾਰੇ ਪੋਲਿਊਸ਼ਨ ਕੰਟਰੋਲ ਬੋਰਡ ਦੇ ਮੱਥਾ ਟੇਕ ਕੇ, ਤੇ ਬਾਅਦ ਚੋਂ ਪਾਈਪਾਂ ਆਪਣੀਆਂ ਕੁਰਸੀਆਂ ਥੱਲੇ ਕਰਕੇ ਧਰਤੀ 'ਚ ਪਾ ਦੇਣਾ ਸਾਰਾ ਜ਼ਹਿਰ, ਭੋਗੋ ਜੀ। ਸੋ ਇਸ ਲਈ ਅਸੀਂ ਆਪਣੀਆਂ ਪੀੜ੍ਹੀਆਂ ਨੂੰ ਇਹ ਕੈਂਸਰ ਵਰਗੇ ਤੋਹਫੇ ਦੇ ਕੇ ਜਾ ਰਹੇ ਹਾਂ, ਅਫਸੋਸ ਹੈ। ਬਿਲਕੁਲ ਜੀ। ਤੇ ਜਾਂਦੇ ਗੱਲ ਕਰੀਏ ਪੰਜਾਬ ਦੇ ਵਿੱਚ ਅੱਜ ਹੋਣ ਜਾ ਰਹੀ ਇੱਕ ਵੱਡੀ ਸਿਆਸੀ ਸਰਗਰਮੀ ਦੇ ਬਾਰੇ। ਅਮਿਤ ਸ਼ਾਹ ਪਹੁੰਚ ਰਹੇ ਨੇ ਪੰਜਾਬ ਦੇ ਵਿੱਚ ਅੱਜ। ਇਹ ਪੰਜਾਬ ਲਈ ਫਾਇਦਾ ਕਰੂ ਜਾਂ ਕੋਈ ਬੀਜੇਪੀ ਨੂੰ ਹੀ ਬੈਨੀਫਿਟ ਕਰੂਗੀ? ਦੇਖੋ, ਦੇਸ਼ ਦਾ ਗ੍ਰਹਿ ਮੰਤਰੀ ਹੈ ਅਮਿਤ ਸ਼ਾਹ, ਆਵੇ ਗ੍ਰਹਿ ਮੰਤਰੀ ਬਣ ਜੀ। ਕੇਂਦਰ ਸਰਕਾਰ ਸੂਬਿਆਂ ਦੇ ਟੈਕਸਾਂ ਨਾਲ ਚੱਲਦੀ ਹੈ, ਆਵੇ ਸਰਕਾਰ ਬਣ ਕੇ ਕਰੇ, ਸਵਾਗਤ ਹੋਏਗਾ। ਪੰਜਾਬ ਦੇ ਲਈ ਕਰੋ ਕਿਸੇ ਯੋਜਨਾ ਤੇ ਕੰਮ ਜੀ, ਸਹੀ ਹੈ। ਪਰ ਜਦੋਂ ਤੁਹਾਡੀ ਨੀਅਤ ਦੇ ਵਿੱਚ ਖੋਟ ਹੋਵੇ, ਜਦੋਂ ਤੁਹਾਡੀ ਨੀਅਤ ਦੇ ਵਿੱਚ ਵਰਗ ਵੰਡ, ਜਾਤ ਵੰਡ, ਧਰਮ ਵੰਡ ਹੋਵੇ, ਫਿਰ ਉਮੀਦਾਂ ਘੱਟ ਹੁੰਦੀਆਂ ਨੇ, ਪਾੜੇ ਦਾ ਖਤਰਾ ਵੱਧ ਹੁੰਦਾ ਜੀ। ਸਹੀ। ਸਿਆਸੀ ਜਮਾਤ ਹੈ, ਸਿਆਸੀ ਰੰਗ ਉਹਨਾਂ ਕੋਲ ਹੈ, ਉਸੇ ਰੰਗ 'ਚ ਕੇਜਰੀਵਾਲ ਦਿਖਦਾ, ਉਸੇ ਰੰਗ 'ਚ ਸੁਖਵੀਰ ਦਿਖਦਾ, ਤੇ ਉਸੇ ਰੰਗ 'ਚ ਕਾਂਗਰਸ ਤਾਂ ਪਹਿਲਾਂ ਵੀ ਰੰਗੀ ਹੋਈ ਅਸੀਂ ਦੇਖੀ ਹੈ। ਬਿਲਕੁਲ। ਤੇ ਇਹਨਾਂ ਦਾ ਰੰਗ ਨਹੀਂ। ਹਾਂ, ਇਹਨਾਂ ਦੀ ਨਜ਼ਰ ਪੰਜਾਬ ਦੇ 32-33% SCBC ਭਾਈਚਾਰੇ ਤੇ ਹੈ ਜੀ। ਇਹ ਪੰਜਾਬ ਦੇ 33-34% ਹਿੰਦੂ ਵਰਗ ਨੂੰ ਗਰੰਟਡ ਲੈਣ ਲੱਗੇ ਨੇ, ਕਿ ਉਹ ਤਾਂ ਉਹੀ ਪੈ ਜਾਣਗੇ ਲੀਡਰ। ਅਸੀਂ ਚਾਹੇ ਸਿੱਖਾਂ ਨੂੰ ਮੂਹਰੇ ਕਰ ਲਈਏ, ਹਿੰਦੂ ਗਰੰਟਡ ਸਾਨੂੰ ਪੈ ਜਾਣਗੇ। ਇਹ ਸੋਚੋ ਕਿ ਪੰਜਾਬ ਦਾ ਕੌਣ ਹੈ ਜੀ ਜੀ। ਤੇ ਦੂਸਰੇ ਪਾਸੇ ਇਹ ਘੱਟ ਗਿਣਤੀਆਂ ਦੇ ਵਿੱਚ ਇੱਕ ਘੱਟ ਗਿਣਤੀ ਨੂੰ ਜਿਵੇਂ ਦੇਸ਼ ਹਾਸ਼ੀਅਤ ਤੱਕ ਰਹੇ ਨੇ, ਦੂਸਰੀ ਘੱਟ ਗਿਣਤੀ ਨੂੰ ਇਹ ਉਸੇ ਕਟਹਿਰੇ 'ਚ ਲੈ ਕੇ ਇਕੱਠਾ ਨਹੀਂ ਹੋਣ ਦੇਣਾ ਚਾਹੁੰਦੇ, ਇਸ ਲਈ ਉਹਨਾਂ ਨੂੰ ਭਰਮਾ ਕੇ ਨਾਲ ਰੱਖਣਾ ਚਾਹੁੰਦੇ ਨੇ। ਇਹਨਾਂ ਦੀ ਨਜ਼ਰ ਸਿੱਖੀ ਤੇ ਇਸ ਕਦਰ ਹੈ ਕਿ ਇਹ ਦੱਸੀਏ ਕਿ ਅਸੀਂ ਸਿੱਖਾਂ ਦੇ ਬਹੁਤ ਹਮਾਇਤੀ ਹਾਂ। ਉਹਦੇ ਵਿੱਚੋਂ ਹੋ ਸਕਦਾ ਹੈ ਕਿ ਇਸੇ ਚੱਕਰ 'ਚ ਕੋਈ ਚੰਗਾ ਕਰ ਜਾਣ। ਮੈਂ ਤਾਂ ਕਹਿੰਦਾ ਜੀ ਜੀ, ਹੋ ਸਕਦਾ ਕਿ ਆ ਜਿਹੜੀ ਕਾਨੂੰਨ ਬਣਾਉਣ ਦੀ ਮੰਗ ਹੈ, ਉਹਦੇ ਤੇ ਕੋਈ ਉਂਗਲ ਧਰ ਲੈਣ ਕਿ ਸਾਡੀ ਸਰਕਾਰ ਆਊਗੀ ਜੀ, ਅਸੀਂ ਕਰ ਦਾਂਗੇ। ਪਰ ਤੁਹਾਡੇ ਕੋਲ ਕੇਂਦਰ 'ਚ ਸਰਕਾਰ ਹੈ, ਕਰ ਲਓ ਪੂਰੇ ਮੁਲਕ ਦੇ ਹਿਸਾਬ ਨਾਲ ਕੁਛ ਜੀ। ਸਹੀ ਹੈ, ਬਿਲਕੁਲ। ਪਰ ਸਵਾਲ ਉੱਥੇ ਖੜਾ ਹੈ ਅਜੇ ਵੀ ਕਿ ਵੀ ਸਾਰੇ ਧਰਮਾਂ ਦੀਆਂ ਧਾਰਮਿਕ ਗ੍ਰੰਥ ਨੇ ਉਹ, ਤੇ ਗੁਰੂ ਗ੍ਰੰਥ ਸਾਹਿਬ ਸਿੱਖੀ ਕਨਸੈਪਟ ਦੇ ਹਿਸਾਬ ਨਾਲ ਗੁਰੂ ਦਾ ਦਰਜਾ। ਤੇ ਫਿਰ ਇੱਕੋ ਕੈਟਾਗਰੀ 'ਚ ਜੇ ਕੱਲ ਨੂੰ ਰੱਖੋਗੇ, ਕੱਲ ਨੂੰ ਕੋਈ ਹੋਰ ਡੇਰੇ ਨਾਲ ਉੱਠ ਕੇ ਕਹਾਂਗੇ ਸਾਡਾ ਵੀ ਧਾਰਮਿਕ ਗ੍ਰੰਥ ਹੈ ਜੀ। ਫਿਰ ਕੱਲ ਨੂੰ ਕੋਈ ਬਾਬਾ ਕਹੂਗਾ ਮੈਂ ਵੀ ਗੁਰੂ ਹਾਂ ਜੀ ਆਪਣੇ ਇੰਨੇ ਲੋਕਾਂ ਦਾ। ਫਿਰ ਉਹਨੂੰ ਇਹ ਪੇਚ ਅਜੇ ਫਸਿਆ। ਪਰ ਇਹ ਕੀ ਦੂਸਰਾ, ਇਹਦੇ ਨਾਲ ਬੰਦੀ ਸਿੰਘ ਵਾਲਾ ਮਸਲਾ ਵੱਡਾ ਬਣਿਆ ਕਿ ਉਹਦੇ ਤੇ ਉਂਗਲ ਧਰ ਸਕਦਾ ਅਮਿਤ ਸ਼ਾਹ, ਜਾਂ
ਸਿਰਫ ਉੱਪਰਲੀ ਸੱਤਾ ਦੀਆਂ ਹੀ ਗੱਲਾਂ ਹੋਣਗੀਆਂ, ਜੀ ਉੱਪਰਲੀ ਤਹਿ ਦੀਆਂ ਹੀ ਗੱਲਾਂ ਹੋਣਗੀਆਂ। ਹੂੰ ਸਿਰਫ ਜੋ ਕੁਛ ਦਿਖਾਉਣ ਪ੍ਰਚਾਰ ਨੂੰ ਹੈਗਾ ਉਹਨਾਂ ਕੇ ਪ੍ਰਚਾਰ ਕਰਨਗੇ। ਸੋ ਦੇਖਣ ਵਾਲੀ ਗੱਲ ਹੈ ਹੂੰ ਕਿ ਅਮਿਤ ਸ਼ਾਹ ਗ੍ਰਹਿ ਮੰਤਰੀ ਬਣ ਕੇ ਆਉਂਦੇ ਨੇ, ਪਾਰਟੀ ਦੇ ਲੀਡਰ ਬਣ ਕੇ ਆਉਂਦੇ ਨੇ। ਵੈਸੇ ਪਾਰਟੀ ਦੀ ਰੈਲੀ ਹੈ ਮੋਗਾ, ਉੱਥੇ ਕਿੱਲੀ ਚਾਲਾਂ ਜਿਹੜਾ ਸੈਂਟਰ ਪੁਆਇੰਟ ਬਣ ਗਿਆ। ਲਗਭਗ 5ਵੀਂ ਪਾਰਟੀ ਹੈ ਜਿਹੜੀ ਉੱਥੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਨ ਜਾ ਰਹੀ ਹੈ। ਕਿਸੇ ਸਮੇਂ ਇੱਥੋਂ ਮਨਪ੍ਰੀਤ ਬਾਦਲ ਨੇ ਵੀ ਕੀਤਾ ਸੀਗਾ PPP ਦਾ, ਕੈਪਟਨ ਵੀ ਰਾਹੁਲ ਨੂੰ ਲੈ ਕੇ ਇੱਥੇ ਆਏ ਸੀ, ਬਾਦਲ ਵੀ ਕਰਦੇ ਰਹੇ ਨੇ, ਅਡਵਾਨੀ ਤੇ ਨਰਿੰਦਰ ਮੋਦੀ ਹੋਰੀ ਇੱਥੇ ਆਉਂਦੇ ਰਹੇ ਨੇ, ਹੈ ਨਾ। ਤੇ ਮਤਲਬ ਆਪ ਨੇ ਵੀ ਪਿਛਲੇ ਦਿਨੀ ਕੇਜਰੀਵਾਲ ਨੂੰ ਲੈ ਕੇ ਇੱਥੇ ਸਟੇਜ ਲਾਈ ਸੀ ਤੇ ਹੁਣ ਇਹ ਲਾ ਰਹੇ ਨੇ। ਸਹੀ ਗੱਲ। ਸੋ ਇੱਕ ਤਾਂ ਅੱਜ ਦੀ ਰੈਲੀ ਚੋਂ ਇਹ ਸੁਨੇਹਾ ਜ਼ਰੂਰ ਦੇਣ ਦੀ ਕੋਸ਼ਿਸ਼ ਹੋਏਗੀ ਕਿ ਅਸੀਂ ਇਕੱਲੇ ਆ ਰਹੇ ਹਾਂ ਜੀ ਪੰਜਾਬ 'ਚ, ਇਹ ਤੈਅ ਹੈ ਜੀ। ਪਰ ਗੱਠਜੋੜ ਬੈਕਡੋਰ ਹੋਣਾ ਕਿ ਨਹੀਂ ਹੋਣਾ, ਕਿਉਂਕਿ ਅਕਾਲੀ ਦਲ ਲਗਾਤਾਰ 3-4 ਬੀਜੇਪੀ ਦੇ ਲੀਡਰਾਂ ਨੂੰ ਸ਼ਾਮਲ ਕਰ ਚੁੱਕਿਆ ਸੁਖਬੀਰ ਬਾਦਲ, ਚਾਹੇ ਉਹ ਗਏ ਸੀ ਚਾਹੇ ਆਏ ਸੀ, ਜੋ ਵੀ ਹੈ ਬਿਲਕੁਲ। ਕੀ ਇਹ ਸਹਿਮਤੀ ਨਾਲ ਸ਼ਾਮਲ ਹੋ ਰਹੇ ਨੇ ਜਾਂ ਇਹ ਦੂਰੀ ਵੱਧ ਰਹੀ ਹੈ, ਇਹਦਾ ਵੀ ਅੱਜ ਕਾਫੀ ਕੁਝ ਝੱਗਾ ਚੱਕਿਆ ਜਾ ਸਕਦਾ। ਬਿਲਕੁਲ ਜੀ। ਸਿਆਸੀ ਦੁਕਾਨ ਤਾਂ ਸਜਾਈ ਹੈ ਪਰ ਸੌਦਾ ਤਾਂ ਵਿੱਚ ਲੋਕ ਪੱਖੀ ਰੱਖ ਲਓ ਮਾੜਾ ਮੋਟਾ। ਦੁਕਾਨਾਂ ਤਾਂ ਚਲੋ ਤੁਸੀਂ ਰੱਖਣੀਆਂ ਸਜਾ ਕੇ। ਸ਼ਰਮਾ ਜੀ ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਨੂੰ ਪ੍ਰਵੀਨ ਸ਼ਰਮਾ ਨੇ ਦਿੱਤੀ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।